ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਦੇਜ ਪਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਹਰਮਿੰਦਰ ਸਮਰਾ ਸੈਕਰਾਮੈਂਟੋ ਤੋਂ, ਜਰਨੈਲ ਸਿੰਘ ਜੀ ਲਿੰਡਵੁੱਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ ਤੋਂ, ਮਨਜੀਤ ਸਿੰਘ ਦਵਾਨਾ ਫਰੈਜ਼ਨੋ ਤੋਂ, ਅਮਰਜੀਤ ਸਿੰਘ ਤੇ ਪ੍ਰੀਤਮ ਕੌਰ ਕੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਬਾ ਸਿਟੀ ਤੋਂ ਅਤੇ ਸਰਬਜੀਤ ਸਿੰਘ ਤੇ ਪਲਵਿੰਦਰ ਕੌਰ ਚੋਕਰ ਟਰਲਾਕ ਤੋਂ। ਇਸ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ। ਔਰ ਜੀ ਇਹਨਾਂ ਦੀ ਆਲੇ ਦੁਆਲੇ ਕੀ ਕੁਛ ਜਿਹੜਾ ਉਹ ਵਾਪਰ ਰਿਹਾ ਐਕਚੁਅਲੀ ਇਸ ਵੇਲੇ ਜੀ ਸੁਪਰੀਮ ਕੋਰਟ ਦੇ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਗਾਈਡਲਾਈਨਸ ਨੇ ਉਹਦਾ ਕਾਫੀ ਵੱਡਾ ਚਰਚਾ ਹੈ। ਪਰ ਨਾਲ ਦੀ ਨਾਲ ਜਿਹੜੇ ਐਕਸਪਰਟ ਵਿਊਜ਼ ਨੇ ਉਹ ਇਹ ਵੀ ਨੇ ਕਿ ਇਹ ਮਹਿਜ਼ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੇ ਵਾਸਤੇ ਇਹ ਕੋਈ ਗਾਈਡਲਾਈਨ ਪਹਿਲੀਆਂ ਨਹੀਂ ਗੀਆਂ। ਜੀ ਪਹਿਲਾਂ ਵੀ ਅਜਿਹੀਆਂ ਗਾਈਡਲਾਈਨ ਜਿਹੜੀਆਂ ਸਮੇਂ ਦੇ ਉੱਤੇ ਸੁਪਰੀਮ ਕੋਰਟ ਨੇ ਦਿੱਤੀਆਂ ਨੇ। 9 ਅਗਸਤ 2018 ਨੂੰ ਸੁਪਰੀਮ ਕੋਰਟ ਨੇ ਜਿਹੜਾ ਕਿਹਾ ਸੀਗਾ ਕਿ ਅਪਰਾਧੀ ਇੱਕ ਨੇਤਾ ਦੇ ਰੂਪ ਦੇ ਵਿੱਚ ਲਾ ਇਲਾਜ ਬਿਮਾਰੀ ਆ, ਇਹਦੇ ਸਹੀ ਇਲਾਜ ਦੇ ਵਾਸਤੇ ਸੰਸਦ ਕੋਈ ਹਾਈ ਪਾਵਰਡ ਐਂਟੀਬਾਇਓਟਿਕ ਕਾਨੂੰਨ ਜਿਹੜਾ ਜੀ ਉਹ ਬਣਾਵੇ। ਜੀ ਪਰ 27 ਅਗਸਤ 14 ਨੂੰ ਜਿਹੜਾ ਜੀ ਇਹ ਕਿਹਾ ਸੀਗਾ ਕਿ ਮੰਤਰੀ ਬਣਾਉਣਾ ਪ੍ਰਧਾਨ ਮੰਤਰੀ ਦਾ ਕੰਮ ਹੈ। ਫਿਰ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਕੋਈ ਦਾਗੀ ਮੰਤਰੀ ਜਿਹੜੀ ਜੀ ਉਹ ਨਾ ਬਣੇ। ਸਰਕਾਰ ਨੇ ਕਿਹਾ ਸੀਗਾ ਕਿ ਵਿਧਾਇਕਾਂ ਦੇ ਵਿੱਚ ਜਿਹੜੀਆਂ ਇਹ ਅਦਾਲਤਾਂ ਨੇ ਉਹਨਾਂ ਦਾ ਦਖਲ ਸਹੀ ਨੀਗਾ। 25 ਸਤੰਬਰ 2018 ਨੂੰ ਫਿਰ ਸੁਪਰੀਮ ਕੋਰਟ ਨੇ ਜਿਹੜੀਆਂ ਜੀ ਗਾਈਡਲਾਈਨ ਜਾਰੀ ਕੀਤੀਆਂ ਕਿ ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਕਿ ਅਪਰਾਧੀਆਂ ਨੂੰ ਚੋਣ ਤੋਂ ਰੋਕਣ ਦੇ ਵਾਸਤੇ, ਇਲੈਕਸ਼ਨਾਂ 'ਚ ਭਾਗ ਲੈਣ ਤੋਂ ਰੋਕਣ ਦੇ ਵਾਸਤੇ ਕਾਨੂੰਨ ਬਣਾਓ। ਲੋਕਤੰਤਰ ਦੀਆਂ ਨੀਹਾਂ ਖੋਖਲੀਆਂ ਹੋ ਰਹੀਆਂ ਨੇ। ਔਰ ਨਵੰਬਰ 18 ਦੇ ਵਿੱਚ ਫਿਰ ਜਿਹੜਾ ਜੀ ਸੁਪਰੀਮ ਕੋਰਟ ਨੇ ਕਿਹਾ ਕਿ ਨੌਕਰਸ਼ਾਹ ਦੋਸ਼ੀ ਸਾਬਤ ਹੋਣ ਦੇ ਉੱਤੇ ਨੌਕਰੀ ਤੋਂ ਜਾਂਦਾ। ਫਿਰ ਦਾਗੀ ਨੇਤਾ ਜਿਹੜੇ ਆ ਉਹ ਪੂਰੀ ਉਮਰ ਚੋਣਾਂ ਤੋਂ ਬਾਹਰ ਕਿਉਂ ਨਹੀਂ ਜਿਹੜਾ ਜੀ ਉਹ ਰੱਖੇ ਜਾ ਸਕਦੇ। ਇਹ ਜਿਹੜੀਆਂ ਟਿੱਪਣੀਆਂ ਸੀਗੀਆਂ ਸੁਪਰੀਮ ਕੋਰਟ ਦੀਆਂ ਬੜੀਆਂ ਅਹਿਮ ਨੇ ਗਾਈਡਲਾਈਨਸ ਦੇ ਵਿੱਚ। 2019 ਦੀਆਂ ਜੇ ਆਪਾਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ 8040 ਉਮੀਦਵਾਰ ਸੀਗੇ। 1440 ਜਿਹੜੇ ਸੀ ਉਹਨਾਂ ਦਾ ਪਿਛੋਕੜ ਜਿਹੜਾ ਉਹ ਅਪਰਾਧਕ ਜਿਹੜਾ ਜੀ ਉਹ ਹੈ, ਵੱਖੋ ਵੱਖਰੇ ਕੇਸ ਉਹਨਾਂ ਦੇ ਉੱਤੇ ਨੇ। 530 ਉਮੀਦਵਾਰਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਹੋਇਆਂ ਆਪਣੇ ਖਿਲਾਫ ਦਰਜ ਮਾਮਲਿਆਂ ਦੇ ਵਿੱਚ ਜਿਹੜੇ ਸੀ ਉਹ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਨਹੀਂ ਛਪਵਾਏ। ਜੀ 16 ਉਮੀਦਵਾਰ ਜਿਹੜੇ ਸੀਗੇ ਉਹ ਬਣ ਗਏ ਲੋਕ ਸਭਾ ਦੇ ਮੈਂਬਰ ਬਣ ਗਏ। 8 ਭਾਜਪਾ ਦੇ, 5 YSR ਕਾਂਗਰਸ ਦੇ, 2 ਤ੍ਰਿਣਮੂਲ ਕਾਂਗਰਸ ਦੇ, 1 ਲੋਕ ਜਨ ਪਾਰਟੀ ਜਿਹੜੀ ਉਹਦਾ। ਔਰ ਜੇ ਜਿਹੜਾ ਚੋਣ ਕਮਿਸ਼ਨ ਆ ਉਹਦੀ ਮੰਨੀਏ ਤੇ 530 ਦਾਗੀ ਉਮੀਦਵਾਰਾਂ ਨੇ ਜਿਹੜਾ ਇਸ਼ਤਿਹਾਰ ਦੇ ਕੇ ਇਹਦਾ ਬਿਊਰਾ ਨਹੀਂ ਦਿੱਤਾ। ਜਿਹੜਾ ਹੁਕਮ ਸੁਪਰੀਮ ਕੋਰਟ ਨੇ ਕੀਤੇ ਸੀਗੇ ਜਾਂ ਚੋਣ ਕਮਿਸ਼ਨ ਨੇ ਕਿਹਾ ਸੀਗਾ, ਜਿਹੜਾ ਚੋਣ ਕਮਿਸ਼ਨ ਸੀ ਇਹਦੇ ਉੱਤੇ ਕੁਛ ਨਹੀਂ ਜਿਹੜਾ ਜੀ ਉਹ ਕਰ ਸਕਿਆ। ਇੱਕ ਸੀਨੀਅਰ ਅਧਿਕਾਰੀ ਜਿਹੜਾ ਜੀ ਉਹ ਕਹਿੰਦਾ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀਗੀਆਂ ਪਰ ਚੋਣ ਕਮਿਸ਼ਨ ਦੇ ਕੋਲੇ ਇਸ਼ਤਿਹਾਰ ਨਾ ਦੇਣ ਵਾਲਿਆਂ ਦੇ ਖਿਲਾਫ ਕਾਰਵਾਈ ਦਾ ਕੋਈ ਅਧਿਕਾਰ ਜਿਹੜਾ ਜੀ ਉਹ ਨਹੀਂਗਾ। ਹੁਣ ਜਿਹੜੀਆਂ ਗਾਈਡਲਾਈਨ ਜਾਰੀ ਕੀਤੀਆਂ ਨੇ ਉਹਦੇ ਵਿੱਚ ਇਹ ਜਿਹੜਾ ਕਿਹਾ ਗਿਆ, ਇਹ ਬਾਕੀ ਜਿਹੜੀਆਂ ਗਾਈਡਲਾਈਨ ਪਹਿਲਾਂ ਆਉਂਦੀਆਂ ਰਹੀਆਂ ਨੇ ਉਹਦੇ ਤੋਂ ਜਿਹੜਾ ਜੀ ਉਹ ਡਿਫਰੈਂਟ ਹੈ ਕਿ ਜੇ 72 ਘੰਟਿਆਂ ਦੇ ਅੰਦਰ ਜਿਹੜਾ ਕੋਈ ਰਾਜਨੀਤਿਕ ਬੰਦਾ ਆ ਉਹ ਨਹੀਂ ਡਿਟੇਲ ਦਿੰਦਾ ਤੇ ਇਹਨੂੰ ਜਿਹੜਾ ਜੀ ਅਦਾਲਤ ਦੀ ਮਾਨਹਾਨੀ ਮੰਨਿਆ ਜਾਊਗਾ। ਤੇ ਇਲੈਕਸ਼ਨ ਕਮਿਸ਼ਨ ਨੂੰ ਇਹ ਅਧਿਕਾਰ ਦਿੱਤੇ ਆ ਕਿ ਉਹ ਉਹਦੀ ਉਮੀਦਵਾਰੀ ਰੱਦ ਕਰ ਦੇਵੇ ਤੇ ਜਿਹੜੀ ਪਾਰਟੀ ਆ ਜਿਹਦੇ ਵੱਲੋਂ ਉਹਨੂੰ ਉਮੀਦਵਾਰ ਬਣਾਇਆ ਗਿਆ ਉਹਦੀ ਵੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਰੱਦ ਕਰ ਸਕਦਾ। ਹੁਣ ਪਾਵਰ ਆਪਣੇ ਵੱਲੋਂ ਤਾਂ ਸੁਪਰੀਮ ਕੋਰਟ ਨੇ ਦੇ ਦਿੱਤੀ ਪਰ ਸਵਾਲ ਜਿਹੜਾ ਵੱਡਾ ਇਹ ਆ ਜਾਂਦਾ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਵੀ ਤੋਤਾ ਬਣ ਗਿਆ ਰਾਜਨੀਤਿਕ ਪਾਰਟੀਆਂ ਦਾ। ਉਹ ਜਿਹਦੀ ਸੱਤਾ ਹੁੰਦੀ ਆ ਉਹਦੀ ਬੋਲੀ ਬੋਲਦਾ, ਜਿਹਦੇ ਕਰਕੇ ਇਸ ਮਾਮਲੇ ਦੇ ਉੱਤੇ ਪਹਿਲਾਂ ਵੀ ਗਾਈਡਲਾਈਨ ਦੇ ਉੱਤੇ ਬਹੁਤਾ ਕੁਛ ਨਹੀਂ ਹੋ ਸਕਿਆ ਤੇ ਅੱਗੋਂ ਜਿਹੜੇ ਉਹ ਹੋਣ ਦੇ ਆਸਾਰ ਜਿਹੜੇ ਉਹ ਘੱਟ ਨੇ। ਪਰ ਸੁਪਰੀਮ ਕੋਰਟ ਨੇ ਬਾਰ-ਬਾਰ ਜਿਹੜਾ ਜੀ ਇਹਦੇ ਉੱਤੇ ਦਖਲ ਜ਼ਰੂਰ ਜਿਹੜਾ ਉਹ ਦਿੱਤਾ। ਕੱਲ ਇੱਕ ਚਰਚਾ ਤੋਂ ਬਾਅਦ ਜਿਹੜਾ ਸੀਗਾ ਜਿਹੜੇ ਟਕਸਾਲੀ ਬਣੇ ਸੀਗੇ
ਉਹ ਅਕਾਲੀ ਬਣ ਗਿਆ ਇੱਕ ਜਿਹੜਾ ਜੀ ਅਜਨਾਲਾ ਪਰਿਵਾਰ। ਹਾਲਾਂਕਿ ਡਾਕਟਰ ਰਤਨ ਸਿੰਘ ਅਜਨਾਲਾ ਰੈਲੀ ਦੇ ਵਿੱਚ ਨਹੀਂ ਗਏ, ਗੋਲ ਮੋੜ ਦੀ ਗੱਲ ਜਿਹੜੀ ਜੀ ਉਹ ਕਰ ਗਏ, ਪਰ ਬੋਨੀ ਅਜਨਾਲਾ ਜਿਹੜਾ ਸੀਗਾ ਜੀ ਉਹ ਅਕਾਲੀ ਦਲ ਬਾਦਲ ਦੇ ਨਾਲ ਜ਼ਰੂਰ ਜਿਹੜਾ ਜੀ ਉਹ ਚਲੇ ਗਿਆ। ਹੈਰਾਨੀ ਵਾਲੀਆਂ ਗੱਲਾਂ ਕੁਝ ਜਿਹੜੀਆਂ ਜੀ ਉਹ ਹੋਈਆਂ ਉਹ ਇਹ ਕਿ ਬੋਨੀ ਅਜਨਾਲਾ ਜਿਹੜਾ ਸੀ ਉਹਦਾ ਸਵਾਗਤ ਕਰ ਰਹੇ ਸੀ ਬਿਕਰਮ ਸਿੰਘ ਮਜੀਠੀਆ, ਜਿਹੜੇ ਕਿ ਸੁਖਬੀਰ ਸਿੰਘ ਬਾਦਲ ਦਾ ਸਾਲਾ। ਔਰ ਜੇ ਸੁਣਨ ਵਾਲਿਆਂ ਨੂੰ ਯਾਦ ਹੋਵੇ ਤਾਂ ਬੋਨੀ ਅਜਨਾਲਾ ਨੇ ਐਫੀਡੇਵਿਟ ਜਿਹੜੇ ਆ ਜੀ ਉਹ ਦੇ ਕੇ ਕੁਝ ਸ਼ਿਕਾਇਤਾਂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੀਤੀਆਂ ਹੋਈਆਂ ਨੇ। ਇਹਦੀਆਂ ਜਿਹੜੀਆਂ ਕਾਪੀ ਨੇ ਜਿਹੜੀਆਂ ਐਫੀਡੇਵਿਟ ਦੀਆਂ ਉਹ ਬਹੁਤ ਸਾਰੇ ਪੱਤਰਕਾਰਾਂ ਦੇ ਕੋਲੇ ਮੌਜੂਦ ਨੇ। ਜਦੋਂ ਇੱਥੇ ਕਮਿਸ਼ਨ ਬਣਿਆ ਸੀ ਉਹਦੇ ਵਿੱਚ ਸ਼ਿਕਾਇਤ ਜਿਹੜੀ ਬੋਨੀ ਅਜਨਾਲਾ ਨੇ ਕੀਤੀ ਸੀਗੀ ਉਹਦੇ ਵਿੱਚ ਉਹਨੇ ਐਫੀਡੇਵਿਟ ਦੇ ਵਿੱਚ ਜਿਹੜੇ ਬੜੇ ਗੰਭੀਰ ਇਲਜ਼ਾਮ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਲਾਏ ਸੀਗੇ, ਨਸ਼ਿਆਂ ਦਾ ਵਪਾਰੀ ਉਹਨੂੰ ਕਿਹਾ ਸੀਗਾ, ਔਰ ਉਹਦੇ ਵਿੱਚ ਖੁਲਾਸੇ ਕੀਤੇ ਗਏ ਆ ਉਹਨਾਂ ਐਫੀਡੇਵਿਟ ਦੇ ਵਿੱਚ ਕਿ ਕਿਹੜੇ ਕਿਹੜੇ ਲੋਕਾਂ ਦਾ ਇਹਦੇ ਕੋਲੇ ਆਉਣ ਜਾਣ ਸੀਗਾ, ਜਿਹਦੇ ਵਿੱਚ ਇਸ ਵੇਲੇ ਡਰੱਗ ਦੇ ਮਾਮਲੇ ਦੇ ਵਿੱਚ ਇੰਟਰਨੈਸ਼ਨਲ ਪੱਧਰ ਦੇ ਉੱਤੇ ਲੜੀਂਦੇ ਕੁਝ ਵਿਅਕਤੀਆਂ ਦੇ ਸਣੇ ਨਾਵਾਂ ਦਾ ਲਿਖ ਕੇ ਉਹਦਾ ਵਿਸਥਾਰ ਜਿਹੜਾ ਜੀ ਉਹ ਦਿੱਤਾ ਹੋਇਆ। ਇਹ ਸਾਰਾ ਕੁਝ ਜਿਹੜਾ ਜੀ ਉਹ ਕਾਗਜ਼ਾਂ ਦੇ ਰੂਪ ਦੇ ਵਿੱਚ ਬੋਨੀ ਅਜਨਾਲਾ ਦੇ ਸਾਈਨ ਕੀਤਾ ਜਿਹੜਾ ਜੀ ਉਹ ਪਿਆ। ਹੁਣ ਕੀ ਬੋਨੀ ਅਜਨਾਲਾ ਇਹਨਾਂ ਤੋਂ ਵੀ ਜਿਹੜਾ ਜੀ ਉਹ ਮੁਕਰੂਗਾ ਜਿਹੜਾ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਉਹਨੇ ਦੋਸ਼ ਲਾਏ ਸੀ, ਜਾਂ ਫਿਰ ਬਿਕਰਮ ਸਿੰਘ ਮਜੀਠੀਆ ਨੇ ਜਿਹੜਾ ਜੀ ਉਹ ਐਕਸੈਪਟ ਕਰ ਲਿਆ ਕਿ ਬੋਨੀ ਅਜਨਾਲਾ ਦੇ ਵੱਲੋਂ ਲਾਏ ਗਏ ਜਿਹੜੇ ਦੀ ਕਥਿਤ ਰੂਪ ਦੇ ਵਿੱਚ ਦੋਸ਼ ਸੀਗੇ ਉਹ ਸਹੀ ਸੀਗੇ। ਇਹ ਬੜਾ ਜਿਹੜਾ ਜੀ ਉਹ ਬਣਿਆ ਹੋਇਆ। ਜਿਸ ਸਟੇਜ ਦੇ ਉੱਤੋਂ ਇਹ ਕਿਹਾ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕੇ ਦੀ ਸਹੁੰ ਜਿਹੜੀ ਜੀ ਉਹ ਖਾਧੀ ਆ, ਉਹਨੇ ਬੇਅਦਬੀ ਕੀਤੀ ਆ, ਉੱਥੇ ਹੀ ਬੋਨੀ ਅਜਨਾਲੇ ਨੂੰ ਜਿਹੜਾ ਜੀ ਐਂ ਕਿਹਾ ਜਾ ਰਿਹਾ ਸੀ ਜਿਹਨੇ ਅਕਾਲ ਤਖਤ ਤੇ ਜਾ ਕੇ ਜਿਹੜੀ ਜੀ ਉਹ ਸਹੁੰ ਖਾਧੀ ਸੀ। ਰਾਜਨੀਤਿਕ ਜਿਹੜੇ ਲੋਕ ਨੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੇ ਇੱਥੇ ਰਾਜਨੀਤਿਕ ਲੋਕ ਨੇ ਉਹ ਆਪਣਾ ਭਰੋਸਾ ਲੋਕਾਂ ਤੋਂ ਜਿਹੜਾ ਜੀ ਉਹ ਗਵਾਉਂਦੇ ਜਾ ਰਹੇ ਆ ਅਜਿਹੀਆਂ ਹਰਕਤਾਂ ਕਰਕੇ ਜੀ। ਕਦੀ ਕਿਤੇ ਸਵੇਰੇ, ਕਿਤੇ ਸ਼ਾਮ ਨੂੰ, ਕਿਤੇ ਦੁਪਹਿਰੇ ਜਿਹੜਾ ਜੀ ਉਹ ਕਿਤੇ ਪਤਾ ਹੀ ਨਹੀਂ ਲੱਗਦਾ ਕਿਹੜੀ ਪਾਰਟੀ ਦੇ ਵਿੱਚ ਕਦੋਂ ਜਿਹੜਾ ਛੱਡ ਕੇ ਕਿਹਨੂੰ ਪਾਸੇ ਜਿਹੜਾ ਜੀ ਉਹ ਹੋ ਜਾਊਗਾ। ਜਿਹੜੇ ਸੁਖਬੀਰ ਸਿੰਘ ਬਾਦਲ ਸੀ ਉਹ ਅਜਨਾਲਾ ਪਰਿਵਾਰ ਨੂੰ ਮਨਾਉਣ ਦੇ ਵਾਸਤੇ ਉਹਦੇ ਘਰੇ ਜਿਹੜਾ ਜੀ ਉਹ ਗਏ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਟਕਸਾਲੀ ਨੇ ਉਹਨਾਂ ਦੇ ਵਿਚਾਲੇ ਇੱਕ ਤਰੇੜ ਜਿਹੜੀ ਹੈ ਜੀ ਉਹ ਪਾਈ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਨੇ। ਹੁਣ ਕਿੰਨਾ ਕੁ ਇਹਦੇ ਨਾਲ ਤਰੇੜ ਪੈਂਦੀ ਆ, ਮਾਝੇ ਦੇ ਵਿੱਚ ਕਿੰਨਾ ਕੁ ਜਿਹੜਾ ਜੀ ਉਹ ਪਾਟਕ ਪੈਂਦਾ, ਇਹ ਆਉਂਦਾ ਸਮਾਂ ਦੱਸੂਗਾ। ਪਰ ਬੋਨੀ ਅਜਨਾਲਾ ਜਿਹੜਾ ਅਮਰਪਾਲ ਬੋਨੀ ਅਜਨਾਲਾ ਉਹਦੇ ਉੱਤੇ ਜਿਹੜੇ ਸਵਾਲੀਆ ਚਿੰਨ੍ਹ ਨੇ ਉਹ ਜ਼ਰੂਰ ਵੱਡੇ ਲੱਗ ਰਹੇ ਆ। ਉਹਦੇ ਜਿਹੜੇ ਵੀਡੀਓ ਜਿਹੜੇ ਉਦੋਂ ਨੇ ਜਾਰੀ ਕੀਤੇ ਸੀਗੇ ਜਦੋਂ ਇਹ ਵੱਖਰਾ ਹੋਇਆ ਉਹ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵੱਡੇ ਪੱਧਰ ਤੇ ਚੱਲ ਰਹੇ ਆ ਤੇ ਸਵਾਲ ਸੁਖਬੀਰ ਸਿੰਘ ਬਾਦਲ ਦੇ ਉੱਤੇ ਉਹਨੇ ਨਹੀਂ ਉੱਠ ਰਹੇ ਜਿੰਨੇ ਬੋਨੀ ਅਜਨਾਲੇ ਦੇ ਉੱਤੇ ਉੱਠ ਰਹੇ ਵੀ ਉਸ ਬੰਦੇ ਦਾ ਸਟੈਂਡ ਜਿਹੜਾ ਜੀ ਉਹ ਕੀ ਆ ਜੀ। ਇੱਥੇ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਭਾਰਤ ਫੇਰੀ ਜਿਹੜੀ ਜੀ ਉਹ ਆ ਰਹੀ ਆ, ਔਰ ਜਿਵੇਂ ਇੱਧਰੋਂ ਮੋਦੀ ਹੋਰੀ ਗਏ ਸੀ, ਹੌਦੀ ਮੋਦੀ ਜਿਹੜਾ ਸੀਗਾ ਇੱਧਰ ਕੇਨਸ਼ੋ ਟਰੰਪ ਜਿਹੜਾ ਜੀ ਉਹ ਕਰਵਾਈ ਜਾ ਰਹੀ ਆ। ਔਰ ਗੁਜਰਾਤ ਦੇ ਵਿੱਚ ਜਿਹੜੀ ਹੈ ਜੀ ਇਹ ਫੇਰੀ ਹੋਣੀ ਆ। ਜਿਹੜੀਆਂ ਬਸਤੀਆਂ ਵਗੈਰਾ ਨੇ ਉੱਥੋਂ ਦੀਆਂ ਉਹਨੂੰ ਜਿਵੇਂ ਕੰਧਾਂ ਵੱਡੀਆਂ ਕਰਕੇ ਜਿਹੜਾ ਜੀ ਉਹ ਢੱਕਿਆ ਜਾ ਰਿਹਾ, ਉਹ ਤਾਂ ਚਰਚਾ ਦਾ ਵਿਸ਼ਾ ਬਣੀਆਂ ਹੀ ਹੋਈਆਂ ਨੇ। ਪਰ ਅਮਰੀਕਾ ਦੇ 4 ਸੈਨੇਟਰ ਜਿਹੜੇ ਨੇ ਉਹਨਾਂ ਨੇ ਭਾਰਤ ਦੇ ਵਿੱਚ ਧਾਰਮਿਕ ਆਜ਼ਾਦੀ ਤੇ ਕਸ਼ਮੀਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਦਾ ਜਾਇਜ਼ਾ ਲਏ ਜਾਣ ਦੀ ਮੰਗ ਕੀਤੀ ਹੈ ਇਸ ਫੇਰੀ ਤੋਂ ਐਨ ਪਹਿਲਾਂ। ਔਰ ਇਹ ਕਿਹਾ ਕਿ ਸੈਂਕੜੇ ਕਸ਼ਮੀਰੀ ਅਜੇ ਵੀ ਜਿਹੜਾ ਜੀ ਉਹ ਨਜ਼ਰਬੰਦ ਨੇ। ਦੋਵਾਂ ਪਾਰਟੀਆਂ ਦੇ ਸੈਨੇਟਰਾਂ ਨੇ ਜਿਹੜਾ ਜੀ ਵਿਦੇਸ਼ ਮੰਤਰੀ ਮਾਈਕ ਪੋਪੀਓ ਨੂੰ ਜਿਹੜਾ ਇੱਕ ਚਿੱਠੀ ਲਿਖ ਕੇ ਇਹ ਗੱਲ ਕਹੀ ਹੈ ਕਿ ਭਾਰਤ ਦੇ ਵੱਲੋਂ ਹੁਣ ਤੱਕ ਕਿਸੇ ਲੋਕਤੰਤਰ ਵੱਲੋਂ ਸਭ ਤੋਂ ਲੰਬੇ ਸਮੇਂ ਲਈ ਇੰਟਰਨੈਟ ਸੇਵਾਵਾਂ ਬੰਦ ਰੱਖੀਆਂ ਗਈਆਂ ਨੇ, ਜਿਹਦੇ ਕਰਕੇ 70 ਲੱਖ ਲੋਕਾਂ ਦੀਆਂ ਮੈਡੀਕਲ ਉਹਨਾਂ ਨੂੰ ਸਰਵਿਸਿਸ, ਕਾਰੋਬਾਰ, ਐਜੂਕੇਸ਼ਨ ਸਾਰਾ ਕੁਛ ਪ੍ਰਭਾਵਿਤ ਜਿਹੜਾ ਜੀ ਉਹ ਹੋਇਆ। ਭਾਰਤ ਨੇ ਜਿਹੜਾ ਜੀ ਉਹ ਇੰਟਰਨੈਸ਼ਨਲ ਜਿਹੜਾ ਕਮਿਊਨਿਟੀ ਆ ਉਹਨੂੰ ਇਹ ਕਿਹਾ ਕਿ ਧਾਰਾ 370 ਭਾਰਤ ਦਾ ਅੰਦਰੂਨੀ ਮਾਮਲਾ। ਅਧਿਕਾਰੀਆਂ ਦੇ ਅਨੁਸਾਰ ਆਬਾਦੀ ਦੇ ਵਿੱਚ ਸੁਰੱਖਿਆ ਸਥਿਤੀ ਦੇ ਮੱਦੇ ਨਜ਼ਰ ਇੰਟਰਨੈਟ ਸੇਵਾਵਾਂ ਸ਼ੁਰੂ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ। ਅਮਰੀਕਨ ਕਾਨੂੰਨ ਸਾਜ਼ਾਂ ਨੇ ਆਪਣੇ ਆਪ ਨੂੰ ਭਾਰਤ ਦੇ ਪੁਰਾਣੇ ਦੋਸਤ ਦੱਸਿਆ ਔਰ ਚਿੱਠੀ ਦੇ ਵਿੱਚ ਜਿਹੜਾ ਜੀ ਇਹ ਲਿਖਿਆ
ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਵੱਲੋਂ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਅਜੇ ਤੱਕ ਸਰਕਾਰ ਨੇ ਬਹੁਤੇ ਹਿੱਸਿਆਂ ਦੇ ਵਿੱਚ ਇੰਟਰਨੈਟ ਨਹੀਂ ਚਲਾਇਆ। ਸੈਂਕੜੇ ਕਸ਼ਮੀਰੀ ਜਿਹੜੇ ਆ ਉਹ ਚੌਕਸੀ ਵਜੋਂ ਹਿਰਾਸਤ ਦੇ ਵਿੱਚ ਰੱਖੇ ਹੋਏ ਆ, ਜਿਹਦੇ ਵਿੱਚ ਅਹਿਮ ਸਿਆਸੀ ਸ਼ਖਸੀਅਤਾਂ ਵੀ ਜਿਹੜੀਆਂ ਦੀ ਉਹ ਸ਼ਾਮਲ ਨੇ। ਇਹਨਾਂ ਸੈਨੇਟਰਾਂ ਨੇ ਲਿਖਿਆ ਕਿ ਇਹਦੇ ਨਾਲ ਭਾਰਤ ਸਰਕਾਰ ਦੇ ਕਈ ਮੰਦਭਾਗੇ ਕਦਮ ਜਿਹੜੇ ਚੁੱਕੇ ਆ, ਜਿਹੜੇ ਕਿ ਵਿਸ਼ੇਸ਼ ਧਾਰਮਿਕ ਘੱਟ ਗਿਣਤੀਆਂ ਦੇ ਹੱਕਾਂ ਤੇ ਦੇਸ਼ ਦੀ ਧਰਮ ਨਿਰਪੱਖਤਾ ਲਈ ਖਤਰਾ ਨੇ। ਔਰ ਇਹਦੇ ਵਿੱਚ ਵਿਵਾਦਤ ਨਾਗਰਿਕਤਾ ਸੋਧ ਕਾਨੂੰਨ ਨੂੰ ਪਾਸ ਕਰਨਾ ਸ਼ਾਮਲ ਹੈ, ਜਿਹਨੂੰ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਟਰੰਪ ਦੀ ਫੇਰੀ ਤੋਂ ਐਨ ਪਹਿਲਾਂ ਜਿਹੜਾ ਇਸ ਤਰ੍ਹਾਂ ਦਾ ਜਿਹੜੀ ਉਹ ਚਿੱਠੀ ਆਉਣੀ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਕਾਫੀ ਮਾਇਨੇ ਜਿਹੜਾ ਜੀ ਉਹ ਰੱਖਦੀ ਹੈ। ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਨੇ ਜਿਹੜੇ ਕਹਿੰਦੇ ਸੀਗੇ ਕਿ ਮਸ਼ੀਨ ਜਿਹੜੀ ਆ ਦਿੱਲੀ ਦੇ ਵਿੱਚ EVM ਉਹਦਾ ਬਟਨ ਦੱਬੋ ਤੇ ਕਰੰਟ ਜਾ ਕੇ ਸ਼ਹੀਨ ਬਾਗ ਦੇ ਵਿੱਚ ਲੱਗੇ, ਉਹਨਾਂ ਦੇ ਬਿਆਨ ਜਿਹੜੇ ਸੀ ਉਹਨਾਂ ਨੇ ਫਿਰ ਉਹਨਾਂ ਦੇ ਨਾਲ ਦਿਆਂ ਨੂੰ ਉਕਸਾਇਆ। ਸੋ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਉਹ ਚੇਲੇ ਜਿਹੜੇ ਸੀ ਉਹ ਇੰਨਾ ਕੁ ਛੜੱਪ ਗਏ ਕਿ ਉਹ ਕੁਝ ਜ਼ਿਆਦਾ ਹੀ ਗਾਂਹ ਵੱਧ ਗਏ। ਗੋਲੀ ਮਾਰੋ ਮੁਹਿੰਮ ਜਿਹੜੀ ਸੀ ਉਹ ਸਟਾਰਟ ਹੋ ਗਈ। ਜੋ ਕੁਝ ਦਿੱਲੀ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਵੇਖਿਆ ਸੁਣਿਆ ਉਹ ਵੇਖਣ ਸੁਣਨ ਤੋਂ ਬਾਹਰ ਸੀ, ਕਦੀ ਨਹੀਂ ਸੀ ਇਸ ਤਰ੍ਹਾਂ ਹੋਇਆ। ਹੁਣ ਜਿਹੜਾ ਜੀ ਗ੍ਰਹਿ ਮੰਤਰੀ ਨੇ ਜਿਹੜੇ ਉਹਨਾਂ ਨੇ ਬਿਆਨ ਜਿਹੜਾ ਜੀ ਇਹ ਦਿੱਤਾ ਔਰ ਪਿਛਲ ਪੈਰੀ ਵਾਪਸ ਆਏ ਆ। ਇਹ ਮੰਨਿਆ ਕਿ ਭਾਜਪਾ ਆਗੂਆਂ ਨੂੰ ਦਿੱਲੀ ਅਸੈਂਬਲੀ ਚੋਣਾਂ ਦੇ ਮੌਕੇ ਦੇ ਉੱਤੇ ਗੋਲੀ ਮਾਰੋ ਤੇ ਭਾਰਤ ਪਾਕ ਮੈਚ ਵਰਗੀਆਂ ਤਕਰੀਰਾਂ ਨਹੀਂ ਕਰਨੀਆਂ ਚਾਹੀਦੀਆਂ ਸੀ। ਅਮਿਤ ਸ਼ਾਹ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟੀਕਾ ਟਿੱਪਣੀਆਂ ਕਰਕੇ ਭਾਜਪਾ ਨੂੰ ਚੋਣਾਂ ਦੇ ਵਿੱਚ ਹਾਰ ਹੋਈ ਆ। ਗ੍ਰਹਿ ਮੰਤਰੀ ਨੇ ਹਾਲਾਂਕਿ ਸਾਫ਼ ਇਹ ਕੀਤਾ ਕਿ ਭਾਜਪਾ ਚੋਣਾਂ ਜਿੱਤਣ ਲਈ ਜਾਂ ਹਾਰਨ ਲਈ ਨਹੀਂ ਲੜਦੀ, ਉਹਨੇ ਆਪਣਾ ਇੱਕ ਏਜੰਡਾ ਜਿਹੜਾ ਜੀ ਉਹ ਪ੍ਰਚਾਰਨਾ ਹੁੰਦਾ ਔਰ ਉਹਨੇ ਜਿਹੜਾ ਜੀ ਪ੍ਰਚਾਰਿਆ। ਔਰ ਅਮਿਤ ਸ਼ਾਹ ਨੇ ਇਹ ਗੱਲ ਕਹੀ ਹੈ ਕਿ ਗੋਲੀ ਮਾਰੋ ਤੇ ਭਾਰਤ ਪਾਕ ਮੈਚ ਵਰਗੇ ਬਿਆਨ ਜਿਹੜੇ ਆ ਜੀ ਉਹਨਾਂ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ। ਪਰ ਗੱਲ ਇਹ ਹੈ ਜੀ ਕਿ ਪਰਹੇਜ਼ ਜੇ ਹੇਠਲੇ ਤਾਂ ਕਰਨਗੇ ਜੇ ਇਹਨਾਂ ਨੇ ਆਪ ਜਿਹੜਾ ਜੀ ਉਹ ਪਰਹੇਜ਼ ਕੀਤਾ ਹੋਵੇ। ਸ਼ਾਹ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹ ਗੱਲ ਜਿਹੜੀ ਜੀ ਕਹੀ ਆ ਕਿ ਦਿੱਲੀ ਚੋਣਾਂ ਦੇ ਦੌਰਾਨ ਉਹਦੇ ਆਗੂਆਂ ਦੇ ਵੱਲੋਂ ਕੀਤੀਆਂ ਗਈਆਂ ਤਕਰੀਰਾਂ ਦਾ ਖਮਿਆਜ਼ਾ ਭਾਰਤੀ ਜਨਤਾ ਪਾਰਟੀ ਨੂੰ ਹਾਰ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਝੱਲਣਾ ਪਿਆ। ਉਹਨਾਂ ਨੇ ਇਹ ਕਿਹਾ ਕਿ ਜਿਹੜੀ ਦਿੱਲੀ ਚੋਣਾਂ ਦੇ ਵਾਸਤੇ ਉਹਨਾਂ ਨੇ ਸਮੀਖਿਆ ਕੀਤੀ ਸੀ ਉਹ ਗਲਤ ਸਾਬਤ ਹੋਈ ਹੈ। ਪਰ ਨਾਲ ਦੀ ਨਾਲ ਸਿਆਣੇ ਕਹਿੰਦੇ ਕਿ ਰੱਸੀ ਸੜ ਜਾਂਦੀ ਵੱਟ ਨਹੀਂ ਜਾਂਦਾ। ਉਹ ਇਹ ਵੀ ਗੱਲ ਜਿਹੜੀ ਕਹੀ ਜਾਂਦੇ ਆ ਕਿ ਦਿੱਲੀ ਦੇ ਲੋਕਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਨਾ ਪਾਈਆਂ, ਇਹਨੂੰ CAA ਤੇ NRC ਦੇ ਖਿਲਾਫ ਫਤਵਾ ਨਹੀਂ ਮੰਨਿਆ ਜਿਹੜਾ ਜੀ ਉਹ ਜਾ ਸਕਦਾ। ਨਾਲ ਦੀ ਨਾਲ ਇਹ ਵੀ ਜਿਹੜਾ ਜੀ ਉਹ ਕਹੀ ਜਾਂਦੇ ਨੇ ਇੱਕ ਇਹ ਫਤਵਾ ਨਹੀਂ ਜਿਹੜਾ ਜੀ ਹੈਗਾ ਜਿਹੜਾ ਮਤਲਬ ਕਿ ਜਿਹੜੀ NRC ਹੈ, ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ NRC ਤੇ ਕੋਈ ਗੱਲਬਾਤ ਨਹੀਂ ਹੋ ਰਹੀ, ਪਰ ਅਮਿਤ ਸ਼ਾਹ ਉਹ ਬਿਆਨ ਜਿਹੜਾ ਜੀ ਨਹੀਂ ਛੱਡ ਰਹੇ। ਉਹਨੇ ਕਿਹਾ ਕਿ NRC ਦੇ ਅਗੇਂਸਟ ਨਹੀਂ, ਇਟ ਮੀਨਸ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਸ ਮਾਮਲੇ ਦੇ ਉੱਤੇ ਅਜੇ ਵੀ ਅੱਗੇ ਜਿਹੜਾ ਜੀ ਉਹ ਵੱਧ ਰਹੀ ਹੈ। ਜਿਹੜੀਆਂ ਐਜੀਟੇਸ਼ਨਸ ਹੋ ਰਹੀਆਂ ਨੇ ਉਹਦੇ ਬਾਰੇ ਵੀ ਅਮਿਤ ਸ਼ਾਹ ਨੂੰ ਜਿਹੜਾ ਜੀ ਉਹ ਬਿਆਨ ਬਦਲਣਾ ਪਿਆ। ਇਹ ਕਿਹਾ ਕਿ ਜਿਹੜਾ ਐਜੀਟੇਸ਼ਨ ਕਰਨ ਦਾ ਹੱਕ ਹੈ, ਸ਼ਾਂਤਮਈ ਹੋਣਾ ਚਾਹੀਦਾ। ਜੇ ਹਿੰਸਾ ਹੋਊਗੀ ਤਾਂ ਉਹਦੇ ਨਾਲ ਸਖਤੀ ਨਾਲ ਜਿਹੜਾ ਜੀ ਉਹ ਨਿਪਟਿਆ ਜਾਣਾ ਜਿਹੜਾ ਚਾਹੀਦਾ। ਹੁਣ ਵੇਖਣਾ ਜਿਹੜਾ ਜੀ ਇਹ ਹੋਊਗਾ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਕੁਝ ਜਿਹੜੇ ਜੀ ਉਹ ਸਵਾਲ ਉੱਠ ਰਹੇ ਆ, ਕਿਉਂਕਿ ਜਿੱਦਣ ਦੀਆਂ ਇਹ ਵੋਟਾਂ ਦੇ ਨਤੀਜੇ ਆਏ ਆ, ਅਮਿਤ ਸ਼ਾਹ ਸਿਰਫ ਇੱਕ ਆਗੂ ਨੇ ਜਿਹਦਾ ਕੋਈ ਟਵੀਟ ਕੋਈ ਬਿਆਨ ਇਹਦੇ ਉੱਤੇ ਨਹੀਂ ਸੀ ਆਇਆ, ਕਿਉਂਕਿ ਦਿੱਲੀ ਚੋਣਾਂ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਅਮਿਤ ਸ਼ਾਹ ਦੇ ਉੱਤੇ ਸੀਗੀ। ਉਹਨੇ ਆਪ ਕਮਾਂਡ ਜਿਹੜੀ ਜੀ ਉਹ ਸੰਭਾਲੀ ਹੋਈ ਸੀ, ਪਰ ਉਹਦਾ ਕੋਈ ਬਿਆਨ ਨਾ ਆਉਣਾ ਔਰ ਹੁਣ ਜਿਹੜਾ ਜੀ ਮੰਨਣਾ ਇਹ ਕਾਫੀ ਅਹਿਮ ਆ। ਪਰ ਵੇਖਣਾ ਇਹ ਹੋਊਗਾ ਕਿ ਭਾਰਤੀ ਜਨਤਾ ਪਾਰਟੀ ਕੀ ਆਪਣੀ ਸਟ੍ਰੈਟਜੀ ਜਿਹੜੀ ਆ ਜੀ ਉਹ ਬਦਲਦੀ ਆ ਜਾਂ ਨਹੀਂ। ਉਧਰ ਜ਼ਹਿਰੀਲਾ ਪ੍ਰਚਾਰ ਕੀਤੇ ਜਾਣ ਵਾਲਾ ਜਿਹੜਾ ਭਾਜਪਾ ਦਾ ਉਮੀਦਵਾਰ ਸੀ ਕਪਿਲ ਮਿਸ਼ਰਾ, ਜਿਹੜਾ ਕਿ ਚੋਣ ਹਾਰ ਗਿਆ, ਉਹਦੇ ਤਹਿਤ ਮੁਕੱਦਮਾ ਜਿਹੜਾ ਜੀ ਉਹ ਦਰਜ ਹੋ ਗਿਆ। ਜਿਹੜਾ ਉਹਨੇ ਜ਼ਹਿਰੀਲਾ ਪ੍ਰਚਾਰ ਕੀਤਾ ਸੀਗਾ। ਆਪ ਦੇ ਆਗੂ ਜਿਹੜਾ ਪੰਕਜ ਗੁਪਤਾ, ਉਹਦੀ ਸ਼ਿਕਾਇਤ ਦੇ ਉੱਤੇ ਇਹ ਮਾਮਲਾ ਦਰਜ ਜਿਹੜਾ ਜੀ ਉਹ ਕੀਤਾ ਗਿਆ ਜੀ।
ਪੰਜਾਬ ਦੇ ਵਿੱਚ ਬੇਸ਼ੱਕ ਇਸ ਵੇਲੇ ਖਜ਼ਾਨਾ ਖਾਲੀ ਹੈ ਜੀ, ਇਹ ਕਿਹਾ ਜਾਂਦਾ ਖਜ਼ਾਨਾ ਜਿਹੜਾ ਉਹ ਖਾਲੀ ਹੈ, ਪਰ ਦੂਜੇ ਪਾਸੇ ਪੋਲੋ ਤੇ ਘੋੜਸਵਾਰੀ ਤੋਂ ਸਰਕਾਰੀ ਖਜ਼ਾਨਾ ਜਿਹੜਾ ਜੀ ਉਹ ਕਰੋੜਾਂ ਰੁਪਈਏ ਜਿਹੜਾ ਉਹ ਵਾਰ ਰਿਹਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਾਦਲਾਂ ਦੀ ਤਰਜ਼ ਦੇ ਉੱਤੇ ਆਪਣੇ ਹਲਕੇ ਜਿਹੜਾ ਪਟਿਆਲਾ ਉਹਨੂੰ ਫੰਡਾਂ ਦੇ ਖੁੱਲ੍ਹੇ ਗੱਫੇ ਜਿਹੜੇ ਜੀ ਉਹ ਵਰਤਾਏ ਨੇ। ਛੋਟੀਆਂ ਬੱਚਤਾਂ ਫੰਡ ਦੇ ਵਿੱਚੋਂ 98% ਫੰਡ ਇਕੱਲੇ ਪਟਿਆਲੇ ਦੇ ਵਿੱਚ ਜਿਹੜਾ ਉਹ ਦਿੱਤੇ ਗਏ ਆ। ਔਰ RTI ਦੇ ਤਹਿਤ ਜਿਹੜੀ ਜਾਣਕਾਰੀ ਉਹਦੇ ਮੁਤਾਬਕ ਪਟਿਆਲਾ ਨੂੰ 13 ਕਰੋੜ ਤੇ 8 ਲੱਖ ਰੁਪਈਏ ਦੇ ਫੰਡ ਕਾਂਗਰਸੀ ਹੁਕੂਮਤ ਦੇ ਦੌਰਾਨ ਮਿਲੇ ਆ। ਇਹਦੇ ਚੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਡਿਸਟ੍ਰਿਕਟ ਪਟਿਆਲਾ ਨੂੰ 30,50,000 ਰੁਪਈਏ ਜਿਹੜੇ ਉਹ ਦਿੱਤੇ ਆ। ਔਰ ਪਸ਼ੂ ਭਲਾਈ ਫੰਡਾਂ ਚੋਂ ਦਸੰਬਰ 2017 ਦੇ ਵਿੱਚ ਪੋਲੋ ਮੈਚਾਂ ਦੇ ਵਾਸਤੇ 50 ਲੱਖ ਰੁਪਈਏ ਦੇ ਫੰਡ ਜਿਹੜੇ ਜੀ ਉਹ ਜਾਰੀ ਕੀਤੇ ਗਏ ਸੀਗੇ। ਮੁੱਖ ਮੰਤਰੀ ਨੇ ਜਿਹੜੀਆਂ ਛੋਟੀਆਂ ਬੱਚਤਾਂ ਫੰਡਾਂ ਦੇ ਵਿੱਚੋਂ ਕੋਈ 49.5 ਲੱਖ ਦੇ ਫੰਡ 23 ਫਰਵਰੀ 2018 ਨੂੰ ਪਟਿਆਲਾ ਪੋਲੋ ਐਂਡ ਰਾਈਡਿੰਗ ਕਲੱਬ ਨੂੰ ਜਾਰੀ ਕੀਤੇ ਆ। ਇਹ ਜਿਹੜਾ ਜੀ ਇੱਥੋਂ ਦਾ ਪਟਿਆਲੇ ਦਾ ਵੇਰਵਾ ਜੀ। ਮੁੱਖ ਮੰਤਰੀ ਨੇ ਪਟਿਆਲਾ ਘੋੜਸਵਾਰ ਤੇ ਪੋਲੋ ਨੂੰ 5 ਫਰਵਰੀ 19 ਨੂੰ ਫਿਰ 6 ਲੱਖ ਰੁਪਈਏ ਜਾਰੀ ਕੀਤੇ। ਪੁਰਾਣੇ ਪੋਲੋ ਗਰਾਊਂਡ ਦੇ ਵਾਸਤੇ 50 ਲੱਖ ਰੁਪਈਏ 30 ਜਨਵਰੀ 2019 ਨੂੰ ਜਾਰੀ ਕੀਤੇ ਗਏ। ਖਜ਼ਾਨਾ ਮੰਤਰੀ ਦੀ, ਖਜ਼ਾਨਾ ਤਾਂ ਹੈ ਨਹੀਂ ਪਰ ਖਜ਼ਾਨਾ ਮੰਤਰੀ ਨੇ, ਉਹਨਾਂ ਨੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਨੂੰ ਪੋਲੋ ਸਪੋਰਟਸ ਦੇ ਵਾਸਤੇ 30 ਲੱਖ ਰੁਪਈਏ ਦੇ ਫੰਡ ਜਿਹੜੇ ਸੀ ਉਹ 10 ਸਤੰਬਰ 19 ਨੂੰ ਜਾਰੀ ਕੀਤੇ। ਪਟਿਆਲਾ ਏਵੀਏਸ਼ਨ ਕੰਪਲੈਕਸ ਦੀ ਦੇ ਵਾਸਤੇ ਜੀ 1 ਕਰੋੜ 30 ਲੱਖ ਰੁਪਈਏ ਦੀ ਗ੍ਰਾਂਟ 26 ਅਗਸਤ 2019 ਨੂੰ ਦਿੱਤੀ। ਮੁੱਖ ਮੰਤਰੀ ਖੁਦ ਜਿਹੜੇ ਜੀ ਉਹ ਪੋਲੋ ਦੇ ਖਿਡਾਰੀ ਰਹੇ ਨੇ ਔਰ ਘੋੜਸਵਾਰੀ ਦਾ ਸ਼ੌਂਕ ਰੱਖਦੇ ਆ। ਮੁੱਖ ਮੰਤਰੀ ਨੇ ਪਟਿਆਲਾ ਦੀ ਮਹਿੰਦਰਾ ਕੋਠੀ ਦੀ ਇਮਾਰਤ ਦੇ ਵਾਸਤੇ 27 ਮਾਰਚ 18 ਨੂੰ 50 ਲੱਖ ਰੁਪਈਏ ਦੇ ਫੰਡ ਜਿਹੜੇ ਜੀ ਉਹ ਦਿੱਤੇ। ਸਵਾਲ ਜਿਹੜਾ ਇਹਦੇ ਵਿੱਚ ਇਹ ਹੈ ਕਿ ਇਹ ਜਿਹੜੇ ਬਹੁਤੇ ਫੰਡ ਨੇ ਇਹ ਪੋਲੋ ਦੇ ਬਾਰੇ ਦੇ ਵਿੱਚ ਹੀ ਦਿੱਤੇ ਗਏ ਆ, ਜਦੋਂ ਕਿ ਪੰਜਾਬ ਦੇ ਬਾਕੀ ਖੇਡਾਂ ਦੇ ਕੀ ਹਾਲਾਤ ਨੇ ਇਹ ਕਿਸੇ ਤੋਂ ਲੁਕਿਆ ਛਿਪਿਆ ਜਿਹੜਾ ਜੀ ਉਹ ਨਹੀਂ ਗਾ, ਬਲਕਿ ਸਭ ਨੂੰ ਜਿਹੜਾ ਜੀ ਉਹ ਪਤਾ ਕਿ ਬੁਰੇ ਹਾਲਾਤਾਂ ਦੇ ਵਿੱਚ ਈਵਨ ਖੇਡ ਕਿੱਟਾਂ ਤੱਕ ਜਿਹੜੀਆਂ ਜੀ ਉਹ ਹੈ ਨਹੀਂ ਗੀਆਂ ਜਿਹੜੀਆਂ ਜਿਹੜੇ ਖਿਡਾਰੀ ਨੇ ਉਹਨਾਂ ਦੇ ਕੋਲੇ। ਔਰ ਇਹ ਜਿਹੜੇ ਫੰਡਸ ਨੇ ਉਹ ਮਹਿਜ਼ ਇੱਕੋ ਜਿਹੜਾ ਜੀ ਨਾਂ ਦੇ ਉੱਤੇ ਜਾਂ ਇੱਕ ਖੇਡ ਦੇ ਵਾਸਤੇ ਉਹ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਆ। 3 ਵਰੇ ਸਰਕਾਰ ਨੂੰ ਜਿਹੜਾ ਜੀ ਉਹ ਹੋ ਗਏ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਵਾਅਦਾ ਕਿ ਸੱਤਾ ਦੇ ਵਿੱਚ ਆਉਂਦਿਆਂ 4 ਹਫ਼ਤਿਆਂ ਦੇ ਵਿੱਚ ਸੂਬੇ ਚੋਂ ਨਸ਼ਿਆਂ ਦਾ ਸਫਾਇਆ ਕਰ ਦਿੱਤਾ ਜਾਊਗਾ। ਇਹਦੇ ਬਾਵਜੂਦ ਕਾਂਗਰਸ ਦੇ 3 ਸਾਲ ਬੀਤ ਜਾਣ ਦੇ ਉੱਤੇ ਸੂਬਾ ਵਾਸੀਆਂ ਨੂੰ ਚਿੱਟੇ ਤੋਂ ਰਾਹਤ ਜਿਹੜੀ ਜੀ ਉਹ ਨਹੀਂ ਮਿਲ ਰਹੀ। ਪੰਜਾਬ ਦੇ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਰੋਜ਼ 215 ਐਵਰੇਜ ਜਿਹੜੇ ਆ ਜੀ ਉਹ ਕੇਸ ਆ ਰਹੇ ਆ। ਪਿਛਲੇ ਮਹੀਨੇ ਰਾਜ ਦੇ ਸਿਹਤ ਵਿਭਾਗ ਦੇ ਵੱਲੋਂ ਤਿਆਰ ਕੀਤੀ ਗਈ ਸਿਹਤ ਅਧਿਕਾਰੀਆਂ ਦੀ ਮੀਟਿੰਗ ਦੇ ਵਿੱਚ ਜਿਹੜੀ ਰਿਪੋਰਟ ਆ ਉਹਦੇ ਤੋਂ ਇਹ ਸਾਹਮਣੇ ਆ ਰਿਹਾ ਕਿ ਜਨਵਰੀ ਤੋਂ ਦਸੰਬਰ 2019 ਤੱਕ ਕਰੀਬ 80,000 ਹੈਰੋਇਨ ਦੇ ਨਵੇਂ ਕੇਸ ਸੂਬੇ ਦੇ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਦਰਜ ਹੋਏ ਆ। ਪਿਛਲੇ 1 ਸਾਲ ਦੇ ਵਿੱਚ ਫੀਮ ਭੁੱਕੀ ਖਾਣ ਵਾਲੇ ਨਸ਼ੇੜੀਆਂ ਦੀ ਗਿਣਤੀ ਕੋਲ 2,09,000 ਸਾਲ 19 ਦੇ ਵਿੱਚ ਜਨਵਰੀ ਤੋਂ ਦਸੰਬਰ ਤੱਕ ਹੈਰੋਇਨ ਦੇ ਨਸ਼ੇੜੀਆਂ ਦੇ ਵਿੱਚ 35% ਦਾ ਵਾਧਾ ਹੋਇਆ। ਪੰਜਾਬ ਦੇ ਵਿੱਚ ਨਸ਼ਿਆਂ ਦੇ ਤਾਣੇ ਬਾਣੇ ਦੀ ਜਿਹੜੀ ਏਡੀ ਮਾੜੀ ਸਥਿਤੀ ਆ, ਜਿਹੜਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਇਸ ਸਮੇਂ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ 4 ਲੱਖ ਨਸ਼ਾ ਛੱਡਣ ਵਾਲਿਆਂ ਦੇ ਨਾਂ ਦਰਜ ਨੇ। ਪੰਜਾਬ ਦੇ ਵਿੱਚ 15 ਤੋਂ 49 ਸਾਲ ਦੇ ਲੋਕਾਂ ਦੀ ਕੁੱਲ ਗਿਣਤੀ ਕਰੀਬ 86 ਲੱਖ ਹੈ। 4 ਲੱਖ ਲੋਕਾਂ ਦੀ ਗਿਣਤੀ ਦੇ ਨਾਲ ਸੂਬੇ ਦੀ ਸਹੀ ਤਸਵੀਰ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਨਾਂ ਕਿਤੇ ਵੀ ਇਲਾਜ ਦੇ ਵਾਸਤੇ ਦਰਜ ਨਹੀਂ। ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਦੇ ਹਸਪਤਾਲ ਦੇ ਅਨੁਸਾਰ ਦੀ 3 ਸਾਲ ਪਹਿਲਾਂ ਸੂਬੇ ਦੇ ਵਿੱਚ ਕੀਤੇ ਗਏ ਸਰਵੇ ਦੇ ਅਨੁਸਾਰ 80% ਲੋਕ ਇੱਦਾਂ ਦੇ ਸੀ ਜਿਨ੍ਹਾਂ ਨੇ ਕਿਸੇ ਤਰ੍ਹਾਂ ਦਾ ਇਲਾਜ ਕਰਾਉਣ ਦੀ ਇੱਛਾ ਦਾ ਪ੍ਰਗਟਾਵਾ ਨਹੀਂ ਕੀਤਾ ਸੀ। ਔਰ ਪੰਜਾਬ ਦੇ ਵਿੱਚ ਨਸ਼ਾ ਪੀੜਤ ਦੇ ਇਲਾਜ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ, ਪਰ ਫਿਰ ਵੀ ਅੱਧੇ ਤੋਂ ਵੱਧ ਲੋਕ ਅਜਿਹੇ ਨੇ ਜਿਨ੍ਹਾਂ ਦਾ ਕਿਸੇ ਪਾਸਿਓਂ ਇਲਾਜ ਜਿਹੜਾ ਜੀ ਉਹ ਨਹੀਂ ਚੱਲ ਰਿਹਾ। ਪਿਛਲੇ ਸਾਲ 12,16,000 ਨਸ਼ੇੜੀ ਨਸ਼ਾ ਛੱਡਣ ਲਈ ਆਏ, ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਆਏ। ਇਹਨਾਂ ਦੇ ਵਿੱਚੋਂ ਸਰਕਾਰ ਕੇਂਦਰਾਂ ਦੇ ਵਿੱਚ
5 ਲੱਖ ਸਰਕਾਰੀ ਜਿਹੜੇ ਕੇਂਦਰ ਸੀ ਉਹਨਾਂ ਦੇ ਵਿੱਚ 5,64,000 ਲੋਕ ਪਹੁੰਚੇ। ਬਾਕੀ ਪ੍ਰਾਈਵੇਟ ਸੈਂਟਰਾਂ ਦੇ ਵਿੱਚ ਜਿਹੜਾ ਜੀ ਉਹ ਪਹੁੰਚੇ। ਨਸ਼ਾ ਛੱਡਣ ਲਈ ਵਰਤੀਆਂ ਜਾਂਦੀਆਂ ਕਈ ਪ੍ਰਕਾਰ ਦੀਆਂ ਦਵਾਈਆਂ ਵੀ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਦੇ ਵਾਸਤੇ ਜਿਹੜੀਆਂ ਦੀ ਉਹ ਵਰਤੀਆਂ ਜਾ ਰਹੀਆਂ ਨੇ। ਪਰ ਸਵਾਲ ਇਹ ਆ ਕਿ 3 ਸਾਲ ਪੂਰੇ ਹੋਣ ਦੇ ਉੱਤੇ ਕੋਈ ਜਵਾਬ ਦੇਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂਗਾ ਕਿ ਉਹ 4 ਹਫ਼ਤਿਆਂ ਦਾ ਜਿਹੜਾ ਜੀ ਉਹ ਕੀ ਬਣਿਆ। ਜਿਹੜੀ ਸਹੁੰ ਚੁੱਕੀ ਗਈ ਸੀ ਗੁਟਕਾ ਜਿਹੜਾ ਜੀ ਉਹ ਚੁੱਕ ਕੇ ਔਰ ਅੱਜ 3 ਸਾਲ ਬੀਤ ਜਾਣ ਦੇ ਉੱਤੇ ਹਾਲਾਤ ਉੱਥੇ ਹੀ ਜਿਉਂ ਦੇ ਤਿਉਂ ਜਿਹੜੇ ਜੀ ਉਹ ਖੜੇ ਆ। ਬਠਿੰਡੇ ਦੀ ਅਦਾਲਤ ਦੇ ਵਿੱਚ ਇੱਕ ਅਜੀਬੋ ਗਰੀਬ ਜਿਹੜੀ ਦੀ ਸਥਿਤੀ ਕੱਲ ਉਸ ਵੇਲੇ ਹੋ ਗਈ ਜਦੋਂ ਸਾਬਕਾ ਇੱਕ ਵਿਧਾਇਕ ਨੇ ਹਰਬੰਸ ਸਿੰਘ ਜਲਾਲ ਉਹਨੂੰ ਅਦਾਲਤ ਦੇ ਵਿੱਚ ਅੜੀ ਕਰਨੀ ਮਹਿੰਗੀ ਜਿਹੜੀ ਦੀ ਉਹ ਪੈ ਗਈ। ਹਰਬੰਸ ਸਿੰਘ ਜਲਾਲ ਉਹੀ ਹੈ ਜਿਹੜਾ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਉਹਦੀ ਕਈ ਜਗ੍ਹਾ ਦੇ ਉੱਤੇ ਜਿਹੜੀ ਦੀ ਉਹ ਗਵਾਹੀ ਹੈਗੀ ਆ। ਕੁਝ ਥਾਵਾਂ ਦੇ ਉੱਤੇ ਜਿਹੜੇ CBI ਦੇ ਕੇਸਾਂ ਦੇ ਵਿੱਚ ਵੀ ਉਹਨੇ ਗਵਾਹੀ ਦੇਣ ਦੀ ਜਿਹੜੀ ਜੀ ਉਹ ਕੋਸ਼ਿਸ਼ ਕੀਤੀ, ਉੱਥੇ ਨਹੀਂ ਜਿਹੜੀ ਦੀ ਗੱਲ ਬਹੁਤੀ ਅਜੇ ਬਣੀ। ਪਰ ਬਠਿੰਡੇ ਦੀ ਅਦਾਲਤ ਦੇ ਵਿੱਚ ਇਹ ਜਿਹੜੀ ਐਕਚੁਅਲੀ ਅੜੀ ਇੱਦਾਂ ਦੇ ਕੇਸਾਂ ਦੇ ਵਿੱਚ ਨਹੀਂ ਸੀ। ਇਹ ਜਿਹੜਾ ਸਾਬਕਾ ਵਿਧਾਇਕ ਆ ਇੱਕ ਜਾਇਦਾਦ ਦੇ ਵਿਵਾਦ ਸੰਬੰਧੀ ਅਦਾਲਤ ਦੇ ਵਿੱਚ ਸਵਾਲਾਂ ਦੇ ਜਵਾਬ ਜਿਹੜਾ ਜੀ ਉਹ ਦੇ ਰਿਹਾ ਸੀ। ਉਹ ਕਿਸੇ ਗੱਲੋਂ ਜਵਾਬ ਦੇਣ ਤੋਂ ਇਨਕਾਰੀ ਹੋ ਗਿਆ। ਇੱਥੋਂ ਜਿਹੜਾ ਸੀ ਉਹ ਮਾਮਲਾ ਪੱਕ ਗਿਆ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਸੀਗੀ ਜਿਹਦੇ ਵਿੱਚ ਜਦੋਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਸੁਰ ਜਿਹੜੇ ਸੀ ਉਹ ਤਿੱਖੇ ਕੀਤੇ ਤਾਂ ਅਦਾਲਤ ਨੂੰ ਇਹ ਜਿਹੜਾ ਜੀ ਉਹ ਚੁਭਿਆ। ਉਹਨੇ ਨੋਟਿਸ ਲਿਆ। ਜਦੋਂ ਹਰਬੰਸ ਸਿੰਘ ਜਲਾਲ ਜਿਹੜਾ ਸੀਗਾ ਜੀ ਉਹ ਠੰਡਾ ਨਾ ਪਿਆ, ਉਹ ਉੱਚੀ ਜਿਹੜਾ ਸੀ ਉਹ ਬੋਲਦਾ ਰਿਹਾ ਤਾਂ ਅਦਾਲਤ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੂੰ ਜੁਡੀਸ਼ੀਅਲ ਕੰਪਲੈਕਸ ਦੇ ਬਖਸ਼ੀਖਾਨੇ ਦੇ ਵਿੱਚ ਬੰਦ ਕਰਨ ਦੇ ਹੁਕਮ ਜਿਹੜੇ ਸੀ ਉਹ ਦੇ ਦਿੱਤੇ। ਅਦਾਲਤ ਨੇ ਸਾਬਕਾ ਵਿਧਾਇਕ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਮਾਮਲਾ ਜਿਹੜਾ ਜੀ ਉਹ ਟਲਿਆ ਨਾ। ਜਦੋਂ ਅਦਾਲਤ ਨੇ ਹਰਬੰਸ ਸਿੰਘ ਜਲਾਲ ਨੂੰ ਫੌਰੀ ਬਖਸ਼ੀਖਾਨੇ ਬੰਦ ਕਰਨ ਦੇ ਹੁਕਮ ਦਿੱਤੇ ਤਾਂ ਅਦਾਲਤ ਨੇ ਜਿਹੜਾ ਸੀਗਾ ਜੀ ਪਹਿਲਾਂ ਗ੍ਰਿਫਤਾਰ ਕੀਤੇ ਜਾਣ ਬਾਰੇ ਵੀ ਚੌਕਸ ਕਰਤਾ ਪਰ ਸਾਬਕਾ ਵਿਧਾਇਕ ਜਿਹੜਾ ਜਲਾਲ ਸੀਗਾ ਉਹ ਆਪਣੀ ਗੱਲ ਦੇ ਉੱਤੇ ਨਾ ਆਇਆ। ਹਰਬੰਸ ਸਿੰਘ ਜਲਾਲ ਨੂੰ ਬਖਸ਼ੀਖਾਨੇ 'ਚ ਬੰਦ ਕਰ ਦਿੱਤਾ ਗਿਆ। ਸ਼ਾਮੀ 4 ਵਜੇ ਜਾ ਕੇ ਜਿਹੜਾ ਸੀ ਉਹ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੂੰ ਛੱਡਿਆ ਗਿਆ। 200 ਰੁਪਈਏ ਜੁਰਮਾਨਾ ਉਹਨੂੰ ਜਿਹੜਾ ਜੀ ਉਹ ਕੀਤਾ ਗਿਆ ਤਾਂ ਜਾ ਕੇ ਕਿਤੇ ਜਿਹੜਾ ਜੀ ਉਹ ਹਰਬੰਸ ਸਿੰਘ ਜਲਾਲ ਸੀ ਉਹ ਠੰਡੇ ਜਿਹੜਾ ਜੀ ਉਹ ਪਏ। ਇਹ ਆਪਣੇ ਆਪ ਦੇ ਵਿੱਚ ਥੋੜ੍ਹਾ ਜਿਹਾ ਇੱਕ ਨਵੇਕਲਾ ਜਿਹੜਾ ਜੀ ਉਹ ਵਰਤਾਰਾ ਹੈ ਕਿ ਜਦੋਂ ਕੋਈ ਤੈਸ਼ ਦੇ ਵਿੱਚ ਜਿਹੜਾ ਜੀ ਉਹ ਆ ਜਾਂਦਾ ਜਾਂ ਉੱਚੀ ਆਪਣੀ ਗੱਲ ਕਹਿ ਕੇ ਆਪਣੀ ਗੱਲ ਮਨਵਾਉਣੀ ਜਿਹੜੀ ਜੀ ਉਹ ਚਾਹੁੰਦਾ ਪਰ ਉਦੋਂ ਫਿਰ ਸ਼ਾਇਦ ਇਸ ਤਰ੍ਹਾਂ ਦੀਆਂ ਜਿਹੜੇ ਜੀ ਉਹ ਤਰੀਕੇ ਵਰਤੇ ਜਾਂਦੇ ਨੇ। ਸੋ ਹਰਬੰਸ ਸਿੰਘ ਜਲਾਲ ਅਕਸਰ ਆਪਣੀ ਗੱਲ ਜਿਹੜੀ ਅੜੀ ਦੇ ਨਾਲ ਕਹਿਣ ਦੀ ਕੋਸ਼ਿਸ਼ ਜਿਹੜੀ ਜੀ ਉਹ ਕਰਦੇ, ਚਾਹੇ ਉਹ ਪੱਤਰਕਾਰਾਂ ਦੇ ਸਾਹਮਣੇ ਹੈ ਚਾਹੇ ਉਹ ਵੱਖ-ਵੱਖ ਉਹਨਾਂ ਦੀਆਂ ਗਵਾਹੀਆਂ ਨੇ। ਇਹ ਗਵਾਹੀਆਂ ਬੇਸ਼ੱਕ ਜਿਹੜੀਆਂ ਜੀ ਉਹ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਉਹਨਾਂ ਦੇ ਵਿੱਚੋਂ ਨਹੀਂ ਸੀ ਪਾਰਟ ਪਰ ਉਹ ਅਕਸਰ ਕਿਤੇ ਨਾ ਕਿਤੇ ਆਡਾ ਜਿਹੜਾ ਜੀ ਉਹ ਲਈ ਰੱਖਦੇ ਆ ਤੇ ਇਹ ਆਡਾ ਉਹਨਾਂ ਨੂੰ ਥੋੜ੍ਹਾ ਜਿਹਾ ਮਹਿੰਗਾ ਜਿਹੜਾ ਜੀ ਉਹ ਪੈ ਗਿਆ। ਤੇ ਜਾਂਦੇ ਜਾਂਦੇ ਲਾਸਟ ਦੇ ਵਿੱਚ ਜਿਹੜਾ ਜੀ ਕੱਲ੍ਹ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਬਿਆਨ ਜਿਹੜਾ ਸੀਗਾ ਜੀ ਇਹ ਕਿਹਾ ਜਾ ਰਿਹਾ ਕਿ ਅਕਾਲੀ ਭਾਜਪਾ ਜਿਹੜੀ ਸਰਕਾਰ ਆਪਸੀ ਗੱਠਜੋੜ ਆ ਉਹਦੇ ਵਿੱਚ ਤਰੇੜਾਂ ਦੀ ਨਿਸ਼ਾਨੀ ਆ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਕਹਿਤਾ ਅੰਮ੍ਰਿਤਸਰ ਦੀ ਰੈਲੀ ਦੇ ਵਿੱਚ ਕਿ ਇਸ ਵੇਲੇ ਮੁਲਕ ਦੇ ਹਾਲਾਤ ਬਹੁਤ ਮਾੜੇ ਆ ਔਰ ਜਿਹੜਾ ਸਾਰੇ ਧਰਮਾਂ ਨੂੰ ਇਕੱਠਿਆਂ ਲੈ ਕੇ ਜਿਹੜਾ ਜੀ ਉਹ ਤੁਰਨਾ ਚਾਹੀਦਾ। ਨਫ਼ਰਤ ਜਿਹੜੀ ਆ ਉਹ ਮੁਲਕ ਨੂੰ ਨੁਕਸਾਨ ਪਹੁੰਚਾਊਗੀ। ਇਹ ਭਾਰਤੀ ਜਨਤਾ ਪਾਰਟੀ ਦੇ ਉੱਤੇ ਸੰਭਾਵੀ ਰੂਪ ਦੇ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਜਿਹੜੀਆਂ ਦੀ ਉਹ ਸਮਝੀਆਂ ਜਾ ਰਹੀਆਂ ਨੇ। ਤੇ ਉਸੇ ਦਿਨ ਹੀ ਇੱਕ ਮੁਸਲਿਮ ਭਾਈਚਾਰੇ ਦਾ ਜਿਹੜਾ ਵਫਦ ਸੀਗਾ ਉਹ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਅਕਾਲ ਤਖਤ ਦੇ ਉੱਤੇ ਮੁਲਾਕਾਤ ਜਿਹੜਾ ਜੀ ਉਹ ਕਰ ਰਿਹਾ ਸੀਗਾ ਕਿ CAA ਮਾਮਲੇ ਦੇ ਵਿੱਚ ਜਿਹੜਾ ਜੀ ਉਹਨਾਂ ਦੀ ਮਦਦ ਕੀਤੀ ਜਾਵੇ। ਕੁਝ ਵੀ ਹੋਵੇ ਸਿਆਸੀ ਤੌਰ ਦੇ ਉੱਤੇ ਜਾਣਨ ਵਾਲੇ ਇਹ ਦੋ ਘਟਨਾਵਾਂ ਨੂੰ ਇੱਕੋ ਅੱਖ ਦੇ ਨਾਲ ਵੇਖਣ ਦੀ ਜਿਹੜਾ ਜੀ ਉਹ ਕੋਸ਼ਿਸ਼ ਕਰ ਰਹੇ ਨੇ ਤੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਦਬਾਓ ਪਾਉਣ ਦਾ ਇਹ ਜਿਹੜਾ ਜੀ ਉਹ ਤਰੀਕਾ ਹੈ ਕਿ ਜਿਹੜੀ ਗੱਦੀ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚੀ ਰਹੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਖਰਾਬ ਹੋਏ ਸੰਬੰਧ ਦਿੱਲੀ ਚੋਣਾਂ ਤੋਂ ਐਨ ਪਹਿਲਾਂ ਹੁਣ ਉਹਨਾਂ ਦਾ ਅਗਲਾ ਐਪੀਸੋਡ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਜੀ ਉਹ ਖੁੱਲ੍ਹਣ ਵਾਲਾ। ਜੀ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ। ਸੁਣਦੇ ਰਹੋ ਪੰਜਾਬੀ ਰੇਡੀਓ USA ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।